दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਅਗਲੇ ਇਸ਼ੂ ਬਾਰੇ ਤੁਹਾਡਾ ਕੀ ਕਹਿਣਾ? ਫਸਟ ਸੈਗਮੈਂਟ ਦੇ ਮੈਸੇजेस ਹੁਣ ਮੈਂ ਰਿਟਰੀਵ ਕਰ ਸਕਿਆ ਜੀ। ਪਹਿਲਾ ਮੈਸੇਜ ਹੈ ਵੀਰ ਭੁਪਿੰਦਰ ਸਿੰਘ, ਉਹ ਕਹਿੰਦੇ ਨੇ ਡਾਕਟਰ ਸਾਹਿਬ ਪਾਣੀ ਦਾ ਏਡਾ ਵੱਡਾ ਮੁੱਦਾ ਹੈ ਪਰ ਰੈਫਰੈਂਡਮ 2017 ਤੇ ਲੋਕਾਂ ਦਾ ਕੋਈ ਧਿਆਨ ਨਹੀਂ, ਵੋਟਾਂ ਕੁਝ ਲੱਖ ਤੋਂ ਵੱਧ ਨਹੀਂ ਬਣੀਆਂ, ਦੂਜੀਆਂ ਵੋਟਾਂ ਲਈ ਲੋਕ ਇੱਕ ਦੂਜੇ ਦੇ ਪੈਰ ਮਿੱਧਣ ਤੇ ਆਏ ਹੋਏ ਨੇ। ਇਹ ਗੱਲ ਬਿਲਕੁਲ ਠੀਕ ਹੈ ਵੀ ਜਿਹੜਾ ਸਾਡਾ ਜ਼ਿੰਦਗੀ ਮੌਤ ਦਾ ਸਵਾਲ ਹੈ, ਸਰਵਾਈਵਲ ਦੀ ਗੱਲ ਹੈ, ਉਸ ਬਾਰੇ ਅਵੇਅਰਨੈਸ ਅੱਗੇ ਨਾਲੋਂ ਵਧੀ ਹੈ, ਲੇਕਿਨ ਜਿਸ ਹੱਦ ਤੱਕ ਹੋਣੀ ਚਾਹੀਦੀ ਹੈ ਉਸ ਹੱਦ ਤੱਕ ਨਹੀਂ ਹੈ। ਔਰ ਇਸ ਵੇਲੇ ਤੁਸੀਂ ਕੋਈ ਇਸ਼ੂ ਡਿਸਕਸ ਕਰ ਲਓ, ਹਰ ਇੱਕ ਦਾ ਹੁੰਦਾ ਜੀ ਦੱਸੋ ਉਹ ਚੋਣਾਂ 'ਚ ਕੀ ਹੋਏਗਾ ਜੀ, ਅਸੈਂਬਲੀ ਚੋਣਾਂ 'ਚ ਕੀ ਨਿਕਲੇਗਾ ਜੀ। ਸੋ ਸਿੰਘ ਸਾਹਿਬ ਲਿਖਦੇ ਨੇ ਡਾਕਟਰ ਸਾਹਿਬ ਫਤਿਹ ਜੀ, ਇੱਕ ਹੋਰ ਕੋਰਟ ਦਾ ਫੈਸਲਾ ਇੱਕ ਮੁਸਲਿਮ ਦੇ ਬਾਰੇ, ਕਿਆ ਹਿੰਦੂ ਨੂੰ ਇਸ ਲਈ ਬੇਲ ਦਿੱਤੀ ਜਾ ਸਕਦੀ ਹੈ ਕਿਉਂਕਿ ਉਹ ਹਿੰਦੂ ਹਨ? ਇਹ ਮੇਰਾ ਖਿਆਲ ਹੈ ਉਸ ਫੈਸਲੇ ਦੀ ਗੱਲ ਕਰਦੇ ਨੇ ਜਿਹਦੇ ਬਾਰੇ ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ, ਸ਼ਾਇਦ ਇਹਨਾਂ ਨੇ ਪ੍ਰੋਗਰਾਮ ਨਾ ਦੇਖਿਆ ਹੋਏ। ਵੀਰ ਪਰਮਜੀਤ ਸਿੰਘ ਲਿਖਦੇ ਨੇ ਗੁਰਫਤਿਹ ਟੂ ਐਵਰੀਬਡੀ, ਡਾਕਟਰ ਸਾਹਿਬ ਕੀਪ ਅਪ ਦਾ ਬ੍ਰਿਲੀਅੰਟ ਵਰਕ, ਲੌਂਗ ਲਿਵ TV84 ਐਂਡ ਟੀਮ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸ਼ੁਕਰੀਆ ਵੀਰ ਪਰਮਜੀਤ ਸਿੰਘ ਜੀ। ਮੋਹਨਜੀਤ ਸਿੰਘ ਖਾਲਸਾ ਲਿਖਦੇ ਨੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇਹ ਗੁਰਬਾਣੀ 'ਚ ਕਬੀਰ ਸਾਹਿਬ ਦਾ ਜਿਹੜਾ ਕਥਨ ਹੈ ਗੁਰੂ ਗ੍ਰੰਥ ਸਾਹਿਬ ਚੋਂ ਹੀ ਉਹਨਾਂ ਨੇ ਕੋਟ ਕੀਤੇ। ਹਰਮੇਲ ਸਿੰਘ ਵੀਰ ਜੀ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਸਿੰਘ ਬਾਜਵਾ ਵਾਹਿਗੁਰੂ ਜੀ। ਰਣਜੀਤ ਸਿੰਘ ਸੇਖੋਂ, ਭੁਪਿੰਦਰ ਸਿੰਘ, ਬਲਿਹਾਰ ਸਿੰਘ ਕੰਗ, JS ਪੰਡਾਲ, ਸੁਰਿੰਦਰ ਸਿੰਘ ਚੰਗਰਾ, ਇਹ ਸਾਰਿਆਂ ਦੀ ਫਤਿਹ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਜਿਸ ਇਸ਼ੂ ਨੂੰ, ਵੈਸੇ ਅੱਜ ਤੁਹਾਨੂੰ ਵੀ ਥੋੜ੍ਹਾ ਮੌਕਾ ਦੇਵਾਂਗੇ ਪੜ੍ਹਨ ਦਾ ਮੈਸੇजेस ਜੀ, ਲੇਕਿਨ ਜਿਵੇਂ ਪ੍ਰੋਗਰਾਮ ਤੋਂ ਪਹਿਲਾਂ ਮੈਂ ਕਹਿ ਰਿਹਾ ਸੀ ਕਿ ਵੀ ਅੱਜ ਜਿਸ ਬੀਬੀ ਨੂੰ ਅਸੀਂ ਥਾਂ ਦਿੱਤੀ ਹੈ ਇਸ ਸੈਗਮੈਂਟ 'ਚ ਕਹਿਣ ਨੂੰ, ਜਦੋਂ ਅਸੀਂ ਹਿਊਮਨ ਰੇਸ, ਇਨਸਾਨੀ ਨਸਲ ਉਹ ਸਮਝਦੀ ਹੈ ਵੀ ਉਹ ਆਪਣੇ ਆਪ 'ਚ ਹੀ ਸਭ ਤੋਂ ਸੁਪਰੀਮ ਹੈ ਔਰ ਜ਼ਾਹਰ ਹੈ ਕਿ ਉਸਨੇ ਬਾਕੀਆਂ ਨੂੰ ਕੰਟਰੋਲ ਕੀਤਾ ਹੈ। ਸਗਲ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ ਜੀ। ਪਰ ਇਸ ਮਨੁੱਖ ਤੱਕ ਪਹੁੰਚਣ ਲਈ ਕਿਹੜੇ ਪੜਾਅ, ਕਿਹੜੇ ਸਫ਼ਰ ਹੋਏ, ਇਹਦੇ 'ਚ ਮਜ਼ਹਬਾਂ ਦੀ ਫਿਲਾਸਫੀ ਨੇ ਆਪਣੇ ਜਿਹੜਾ, ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਹ ਧਰਤੀ ਰੱਬ ਦੀ ਸਾਜੀ ਹੋਈ ਹੈ ਔਰ ਇਸ ਦੇ ਉੱਤੇ ਸਾਰੀ ਕ੍ਰੀਏਸ਼ਨ ਰੱਬ ਦੀ ਹੈ ਔਰ ਇਨਸਾਨੀ ਵਜੂਦ ਜਿਹੜਾ ਉਹ ਸਭ ਤੋਂ ਖੂਬਸੂਰਤ ਉਸ ਰੱਬ ਦਾ ਕ੍ਰਿਸ਼ਮਾ ਹੈ, ਰੱਬ ਦਾ ਜਿਹੜੀ ਹੈ ਉਹ ਗਿਫਟ ਹੈ ਜੀ। ਪਰ ਇੱਥੋਂ ਤੱਕ ਪਹੁੰਚਣ ਲਈ ਇਸ ਬਾਰੇ ਅੱਡ-ਅੱਡ ਵਿਚਾਰਧਾਰਾਵਾਂ ਨੇ ਔਰ ਜਿਹੜੀ ਸਾਇੰਸ ਨਾਲ ਜੁੜੀ ਹੋਈ ਗੱਲ, ਡਾਰਵਿਨ ਦੇ ਨਾਲ ਜਿਹੜੀ ਸ਼ੁਰੂਆਤ ਹੋਈ ਥਿਊਰੀ ਆਫ ਐਵੋਲਿਊਸ਼ਨ ਕਿ ਕਿਵੇਂ ਵਨ ਸੈਲਡ ਜਿਹੜਾ ਹੈ ਅਮੀਬਾ ਤੋਂ ਸ਼ੁਰੂ ਹੋ ਕੇ ਸਫ਼ਰ ਮਨੁੱਖ ਤੱਕ ਪਹੁੰਚਿਆ, ਇਸ ਨੂੰ ਹਾਲਾਂਕਿ ਕ੍ਰਿਸਚੀਅਨਿਟੀ ਹਮੇਸ਼ਾ ਹੀ ਦੁਰਕਾਰਦੀ ਰਹੀ ਇਸ ਫਿਲਾਸਫੀ ਨੂੰ, ਰਾਦਰ ਇਸ ਦੇ ਉੱਤੇ ਇੱਥੇ ਸਕੂਲਾਂ 'ਚੋਂ ਥਿਊਰੀ ਆਫ ਐਵੋਲਿਊਸ਼ਨ ਪੜ੍ਹਾਉਂਦੇ ਨਹੀਂ ਸੀ, ਅਦਾਲਤੀ ਕੇਸ ਹੋਏ। ਪਰ ਪਿਛਲੇ ਦਿਨਾਂ 'ਚ ਨਵੇਂ ਪੋਪ ਨੇ ਜਿਹੜਾ ਕਿ ਹੁਣ ਕਾਫੀ ਰੈਵੋਲਿਊਸ਼ਨਰੀ ਗੱਲਾਂ ਕਰਦਾ ਹੈ ਕਈ ਮਾਮਲੇ 'ਚ, ਉਹਨੇ ਇਸ ਨੂੰ ਵੀ ਕਹਿ ਕੇ ਕਿ ਭਾਈ ਭਾਵੇਂ ਜੇ ਐਵੋਲਿਊਸ਼ਨ ਦੇ ਰਾਹੀਂ ਵੀ ਆਇਆ ਇਹ ਵੀ ਰੱਬ ਨਹੀਂ ਉਹ ਸਾਰੇ 'ਚੋਂ ਕੀਤਾ। ਸੋ ਘੱਟੋ ਘੱਟ ਇਹ ਡਿਬੇਟ ਕ੍ਰਿਸਚੀਅਨਿਟੀ ਦੇ ਹਵਾਲੇ ਨਾਲ ਜਿਹੜੀ ਹੈ ਉਹ ਸਾਇਲੈਂਟ ਹੋ ਗਈ ਜੀ। ਸਾਡੇ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਦੋਨੋਂ ਹੀ ਫਿਲਾਸਫੀ, ਰੱਬ ਨੇ ਬੰਦੇ ਨੂੰ ਸਪੈਸ਼ਲ ਬਣਾਇਆ, ਵੈਦਰ ਉਹ ਵਨ ਸਾਈਡ 'ਚੋਂ ਆਇਆ ਉਹ ਸਾਰੇ 'ਚੋਂ ਸਫ਼ਰ ਕਰਕੇ ਜਾਂ ਕੋਈ ਹੋਰ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਜੇ ਅੰਡਜ ਜੇਰਜ ਸੇਤਜ ਕੀਨੀ ਉਦਬੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਪਿਓ ਸ਼ੰਕਰੀ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸਵੈੰਭਵ। ਕਿ ਉਹੀ ਨਿਰੰਕਾਰ ਹੈ, ਉਸ ਨੇ ਭਾਵੇਂ ਅੰਡੇ 'ਚੋਂ ਜੇਰ ਪਲਾਸੈਂਟਾ ਨੂੰ ਕਹਿੰਦੇ ਨੇ, ਸੇਤ ਮੁੜਕੇ ਨੂੰ ਕਹਿੰਦੇ ਨੇ, ਉਦਬੁਜ ਜ਼ਮੀਨ 'ਚੋਂ ਨਿਕਲਣ ਵਾਲੀ ਪਲਾਂਟਸ, ਇਹ ਸਾਰੀ ਕ੍ਰੀਏਸ਼ਨ ਉਹਦੀ ਹੈ। ਅਤੇ ਜੇ ਉਹਨੇ ਇੱਕੋ ਵਾਰੀ ਕੀਤਾ ਪਸਾਓ ਇੱਕੋ ਕਵਾਓ, ਕ੍ਰੀਏਸ਼ਨ ਵੀ ਧਰਤੀ ਦੀ ਇੱਕੋ ਵਾਰੀ, ਇਹ ਵੀ ਉਸ ਦੇ ਹੱਥ ਵੱਸ ਹੈ ਕਿਉਂਕਿ ਉਹ ਕਰਨ ਕਾਰਨ ਸਮਰੱਥ ਹੈ। ਪਰ ਜਦੋਂ ਅਸੀਂ ਡਾਰਵਿਨ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਉਹਦੇ 'ਚ ਜਿਹੜੀ ਐਵੋਲਿਊਸ਼ਨ ਹੈ ਉਹਦੇ 'ਚ ਬਾਂਦਰਾਂ ਤੱਕ ਬੰਦਾ ਪਹੁੰਚਦਾ ਹੈ, ਫਿਰ ਉਹਦੇ ਵਿਚਾਲੇ ਚਿੰਪੈਂਜ਼ੀ ਜਾਂ ਗੁਰਿਲਾ ਜਿਹਦੇ ਲਈ ਸ਼ਬਦ ਇਸਤੇਮਾਲ ਕੀਤਾ ਜਾਂਦਾ, ਔਰ ਫਿਰ
ਮਨੁੱਖ ਤੱਕ ਦਾ ਵਿਕਾਸ ਹੁੰਦਾ ਹੈ। ਇਸ ਨਾਲ ਕੋਈ ਸਹਿਮਤ ਹੈ ਜਾਂ ਨਹੀਂ ਹੈ, ਪਰ ਇਹ ਉਹਦੀ ਪ੍ਰੋਸੈਸ ਹੈ ਜੀ। ਔਰ ਜ਼ਾਹਰ ਹੈ ਕਿ ਵੀ ਜੇ ਬੰਦੇ ਤੋਂ ਇਮੀਡੀਏਟ ਪਹਿਲਾਂ ਉਹਦੇ ਪ੍ਰੀਡੈਸੈਸਰ ਜਾਂ ਉਹਦੇ ਬਜ਼ੁਰਗ ਦੇਖਣੇ ਹੋਣ ਤੇ ਫਿਰ ਜਿਵੇਂ ਮੈਂ ਜੋਕਿੰਗਲੀ ਕਿਹਾ ਸੀ, ਮੈਂ ਕਿਹਾ ਜੀ ਜਦੋਂ ਜਨਰੇਸ਼ਨਾਂ ਗਿਣਨੀਆਂ ਮੁੱਕ ਜਾਂਦੀਆਂ ਸੀ ਤੇ ਲੱਕੜ ਦਾਦੀ ਜਾਂ ਲੱਕੜ ਨਾਨੀ ਕਹਿੰਦੇ ਸੀ। ਸੋ ਅੱਜ ਜੇ ਜਿਹੜੀ ਖਬਰ ਸਾਰੇ ਇੰਟਰਨੈਸ਼ਨਲ ਮੀਡੀਆ ਦੀ ਹੈ ਕਿ ਮਨੁੱਖੀ ਨਸਲ ਦੀ ਲੱਕੜ ਦਾਦੀ ਜਾਂ ਲੱਕੜ ਨਾਨੀ ਨਸਲ ਚੋਂ ਬੀਬੀ ਕੋਲੋ ਜਿਹੜੀ ਕਿ ਗੋਰਿਲਾ ਚਿੰਪੈਂਜ਼ੀ ਲਗਭਗ 60 ਸਾਲ ਦੀ ਉਮਰ 'ਚ ਅੱਜ ਕੋਲੰਬਸ ਦੀ ਜ਼ੂ ਦੇ ਵਿੱਚ ਉਹਦੀ ਮੌਤ ਹੋਈ ਓਹਾਇਓ 'ਚ। ਔਰ ਇਹ ਜਿਹੜੀ ਬੀਬੀ ਕੋਲੋ ਹੈ ਇਹਦੀ 60 ਸਾਲ ਦੀ ਉਮਰ ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਵੀ ਐਵਰੇਜ ਉਮਰ 40 ਸਾਲ ਤੱਕ ਹੁੰਦੀ ਹੈ, ਬਟ ਕਿਉਂਕਿ ਹੁਣ ਜਿਹੜੇ ਜਿਨ੍ਹਾਂ ਨੂੰ ਜ਼ੂ 'ਚ ਰੱਖਿਆ ਜਾਂਦਾ ਹੈ ਉਹਨਾਂ ਦੀਆਂ ਬਿਮਾਰੀਆਂ ਜਾਂ ਪਿੱਛੇ ਹੀ ਉਹਦੇ ਟਿਊਮਰ ਸੀ ਉਹਦੀ ਵੀ ਸਰਜਰੀ ਹੋਈ। ਔਰ ਇਹ ਕੋਲੋ ਬੜੀ ਫੇਵਰੇਟ ਰਹੀ ਹਰ ਪੱਖ ਤੋਂ। ਇੱਕ ਤਾਂ ਮਨੁੱਖਾਂ ਦੇ ਵਿੱਚ ਇਸ ਬਾਰੇ ਅਵੇਅਰਨੈਸ ਪੈਦਾ ਹੋਈ ਕਿ ਭਾਈ ਇਹ ਜਿਹੜੇ ਸਪੀਸ਼ੀਜ਼ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਸੰਭਾਲਣਾ। ਦੂਸਰਾ ਇਹ ਵੈਸੇ ਵੀ ਸੁਭਾਅ ਕਰਕੇ ਜਿਵੇਂ ਉਸਦੀਆਂ ਬਹੁਤ ਸਾਰੀਆਂ ਸਟੋਰੀਜ਼ ਆਈਆਂ ਅਜੇ ਜਿੱਦਣ ਮਾਰਟਨ ਲੂਥਰ ਕਿੰਗ ਜਿਹੜਾ ਜਨਮ ਦਿਨ ਸੀ ਪਿਛਲੇ ਦਿਨਾਂ 'ਚ 2-3 ਦਿਨ ਪਹਿਲਾਂ, ਉਦਣ ਵੀ ਉਹ ਆਪਣੀ ਜਿਹੜੀ ਹੈ ਉਸ ਦੀ ਕੇਵ ਜਿਹਦੇ 'ਚ ਉਹਦਾ ਪਿੰਜਰੇ ਸੀ ਉਹਦੇ 'ਚ ਆਈ। ਇਹਨੂੰ ਬੇਸਬਾਲ ਟੋਪੀਆਂ ਬਹੁਤ ਪਸੰਦ ਸੀ, ਉਸ ਦੇ ਉੱਤੇ ਜਿਹੜੀ ਹੈ ਬੇਸਬਾਲ ਕੈਪ ਉਹਨੇ ਜਿਹੜੀ ਹੈ ਪਾਈ ਹੋਈ ਹੈ। ਔਰ ਦਸੰਬਰ ਮਹੀਨੇ ਦੇ ਵਿੱਚ, ਔਰ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ, ਦਸੰਬਰ ਮਹੀਨੇ 'ਚ ਦਾ ਜਨਮ ਦਿਨ ਸੀ ਜਿਹਨੂੰ ਬੜੇ ਵੱਡੇ ਪੈਮਾਨੇ ਤੇ ਮਨਾਇਆ ਗਿਆ, ਹਜ਼ਾਰਾਂ ਲੋਕ ਵੀ ਆਏ। ਸੋ ਇਹਨੇ ਸੁੱਤੀ ਰਾਤ ਸੌਂ ਗਈ। ਸੋ ਜਿਹਨੂੰ ਜਿਹੜੀ ਉਹਦੀ ਬੜੀ ਪੀਸਫੁਲ ਡੈਥ ਹੋਈ। ਜੇ ਹੁਣ 3 ਦਿਨ ਪਹਿਲਾਂ ਤੱਕ ਉਹ ਆਪਣਾ ਜਿਹੜੀ ਆ ਉਹ ਮੌਜੂਦ ਸੀ, ਮਾਰਟਨ ਲੂਥਰ ਕਿੰਗ ਦਾ ਦਿਨ ਵੀ ਉਹਨੇ ਮਨਾਇਆ ਨਹੀਂ, ਔਰ ਉਹਨਾਂ ਦੇ ਲਈ ਕਿਉਂਕਿ ਛੁੱਟੀ ਦਾ ਦਿਨ ਸੀ, ਲੋਕਾਂ ਲਈ ਵਿਸ਼ੇਸ਼ ਅਟਰੈਕਸ਼ਨ ਸੀ। ਔਰ ਅਸੀਂ ਵੀ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਸਾਡੇ ਲਈ ਜਿਵੇਂ ਸਿੱਖ ਨੁਕਤਾ ਨਿਗਾਹ ਤੋਂ ਉਹ ਦਰਖਤ ਹੋਣ, ਕਿੰਨੇ ਗੁਰਦੁਆਰੇ ਨੇ ਜਿਹੜੇ ਉਹ ਦਰਖਤਾਂ ਦੇ ਨਾਂ ਦੇ ਉੱਤੇ ਨੇ, ਕਿਤੇ ਬੇਰ ਸਾਹਿਬ ਹੈ, ਕਿਤੇ ਟਾਹਲੀ ਸਾਹਿਬ ਹੈ। ਔਰ ਇਹ ਸਾਰਾ ਸਾਡਾ ਕੁਦਰਤ ਦੇ ਨਾਲ ਔਰ ਇਹਨਾਂ ਦੇ ਨਾਲ ਜਿਹੜਾ, ਔਰ ਖ਼ਾਸ ਤੌਰ ਤੇ ਮੈਨੂੰ ਜਦੋਂ ਮੈਂ ਖਬਰ ਦੇਖੀ ਦੁੱਖ ਮੈਨੂੰ ਵੀ ਬੜਾ ਹੋਇਆ। ਔਰ ਮੈਂ ਕਿਹਾ ਕਿ ਭਾਈ ਇਹ ਤਾਂ ਜਿਵੇਂ ਇਹਨਾਂ ਦੀ ਸਟੋਰੀ ਹੈ ਐਸੋਸੀਏਟਡ ਪ੍ਰੈਸ ਦੀ ਕਿ ਕੋਲੋ ਟੱਚ ਦ ਹਾਰਟਸ ਆਫ ਜਨਰੇਸ਼ਨਸ ਆਫ ਪੀਪਲ ਹੂ ਕੇਮ ਟੂ ਸੀ ਹਰ and those that cared for her over her long lifetime। और उन्होंने कहा कि ये she was an ambassador for gorillas and inspired people to learn more about the critically endangered species and motivated them to protect gorillas in their native habitat। और ਹੁਣ ਉਹਦਾ ਸੰਸਕਾਰ ਕੀਤਾ ਜਾਣਾ। ਔਰ ਜਿਵੇਂ ਸਾਡੇ ਹੁੰਦਾ ਹੈ ਵੀ ਜਿਹੜਾ 4-5 ਪੀੜ੍ਹੀਆਂ ਜਿਹੜਾ ਦੇਖ ਕੇ ਜਾਏ ਉਹਦੀ ਫਿਰ ਉਹ ਅਰਥੀ ਵੀ ਬੜੀ ਸਜਾਉਂਦੇ ਨੇ, ਮਖਾਣੇ ਵੀ ਸੁੱਟਦੇ ਸੀ, ਪੈਸੇ ਵੀ ਸੁੱਟਦੇ ਸੀ। ਉਹਨੂੰ ਗੁਰਮਤਿ ਤਾਂ ਇਹਨੂੰ ਮੰਨਿਆ ਨਹੀਂ ਮੰਨਿਆ ਜਾਂਦਾ, ਇਹਨੂੰ ਕਹਿੰਦੇ ਸੀ ਵੱਡਾ ਕਰਨਾ ਕਿ ਵੀ ਆਲਰੇਡੀ ਵੱਡਾ ਹੋਇਆ ਉਹਨੂੰ ਹੋਰ ਵੀ ਵੱਡਾ ਕਰਨਾ। ਸੋ ਇਹਦਾ ਜਿਹੜਾ ਜਨਮ ਹੈ ਬੀਬੀ ਕੋਲੋ ਦਾ ਇਹ ਦਸੰਬਰ 22 1956 'ਚ ਹੋਇਆ। ਮੈਂ ਰਿਸਪੈਕਟ ਨਾਲ ਉਹਨਾਂ ਨੂੰ ਬੀਬੀ ਦੇ ਨਾਲ ਐਡਰੈਸ ਕਰ ਰਿਹਾ ਜੀ। ਔਰ ਹੁਣ ਬਹੁਤ ਸਾਰਿਆਂ ਦੇ ਨਾਲੋਂ ਇਹ ਵੱਡੀ ਉਮਰ ਦੀ ਹੋਏਗੀ। ਔਰ ਉਦੋਂ ਹੁਣ ਤੱਕ ਜਿਹੜਾ ਉਹਦੀ ਫੈਮਿਲੀ ਟਰੀ ਹੈ ਬਿਕੇਮ ਏ ਮਦਰ ਆਫ 3 ਉਹਦੇ ਬੱਚੇ, ਗ੍ਰੈਂਡ ਮਦਰ ਆਫ 16 ਦਾਦੀ 16 ਦੀ, ਗ੍ਰੇਟ ਗ੍ਰੈਂਡ ਮਦਰ ਆਫ 12 ਪਰਦਾਦੀ 12 ਦੀ, ਐਂਡ ਗ੍ਰੇਟ ਗ੍ਰੇਟ ਗ੍ਰੈਂਡ ਮਦਰ ਪਰਦਾਦੀ ਦੇ ਨਾਲ ਹੁਣ ਇੱਕ ਹੋਰ ਉਹ ਲੱਕੜ ਦਾਦੀ ਰਹਿ ਜਾਂਦੀ ਕਿਉਂਕਿ ਇੱਥੇ ਆ ਕੇ ਮੁੱਕ ਜਾਂਦਾ ਸੀ ਉਹਨਾਂ ਦਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਲੋਕਾਂ ਦੇ ਵਿੱਚ ਇਸ ਦੇ ਨਾਲ ਇੱਕ ਬੜੀ ਸ਼ੋਕ ਦੀ ਲਹਿਰ ਫੈਲੀ ਹੈ। ਔਰ ਸਾਰਿਆਂ ਦਾ ਇਹ ਖਿਆਲ ਹੈ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਸਾਂਝ ਸੀ। ਔਰ ਇਸ ਦੇ ਨਾਲ ਜਿਹੜੀ ਸਭ ਤੋਂ ਲੰਬੀ ਉਮਰ ਦੀ ਗੋਰਿਲਾ ਅਮਰੀਕਾ ਦੇ ਵਿੱਚ ਔਰ ਦੁਨੀਆ 'ਚ ਵੀ ਹੋਰ ਇਸ ਤੋਂ 60 ਸਾਲ ਤੋਂ ਵੱਧ ਕੀ ਹੋਏਗਾ। ਸੋ ਅਸੀਂ ਜਿਹੜਾ ਇਹ ਮਹਿਸੂਸ ਕਰਦੇ ਹਾਂ ਕਿ ਜਿਵੇਂ ਕੱਲ ਰੋਹਿਤ ਵਰਮੂਲਾ ਦੀ ਜਿਹੜਾ ਲਾਸਟ ਸੁਸਾਈਡ ਨੋਟ ਸੀ ਉਹਦੇ 'ਚ ਉਹਨੇ ਇੱਕ ਗੱਲ ਕਹੀ ਸੀ ਕਿ ਵੀ ਅਸੀਂ ਕੁਦਰਤ ਨਾਲੋਂ ਟੁੱਟ ਰਹੇ ਜਾ ਰਹੇ ਹਾਂ ਔਰ ਆਪਣੀ ਦੁਨੀਆ 'ਚ ਰਹਿ ਰਹੇ ਹਾਂ ਔਰ ਸੈਲਫਿਸ਼ ਹੁੰਦੇ ਜਾ ਰਹੇ ਹਾਂ। ਸੋ ਮੈਂ ਸਮਝਦਾ ਵੀ ਜੇ ਔਰ ਅਸੀਂ ਸਾਊਥ ਏਸ਼ੀਅਨ ਕਮਿਊਨਿਟੀਜ਼ ਵੀ ਮੈਂ ਆਪਣੇ 'ਚ ਵੀ ਦੇਖਦਾ ਵੀ ਅਸੀਂ ਦੂਸਰੀ ਦੌੜ 'ਚ ਹੈਗੇ ਹਾਂ, ਲੇਕਿਨ ਅਸੀਂ ਆਪਣੇ ਆਲੇ ਦੁਆਲੇ ਨੂੰ ਜਿਸ ਦੇ ਵਿੱਚ ਕ੍ਰੀਏਸ਼ਨ ਹੈ, ਪਲਾਂਟਸ ਨੇ, ਕਦੇ ਤੁਸੀਂ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਹੁੰਦੀ ਹੈ ਉਹ ਕਦੇ ਦਰਖਤਾਂ ਨੂੰ ਜੱਫੀਆਂ 'ਚ ਲੈਂਦੇ ਸੀ, ਆਪਣੇ ਪਾਣੀਆਂ ਨੂੰ, ਦੂਜੇ ਹਰ ਪਾਸੇ ਉਹਨਾਂ ਨੂੰ ਜਿਹੜਾ ਉਹ ਨਜ਼ਾਰਾ ਨਜ਼ਰ ਆਉਂਦਾ ਸੀ। ਐਵੇਂ ਨਹੀਂ ਜੇ ਗੁਰੂ ਨਾਨਕ ਸਾਹਿਬ ਨੇ ਜਦੋਂ ਉਸ ਕੁਦਰਤ ਨੂੰ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕਿ ਬਲਿਹਾਰ ਤੂੰ ਕੁਦਰਤ ਦੇ ਵਿੱਚ ਵਸਦਾ। ਸੋ ਇਸੇ ਤਰ੍ਹਾਂ
ਜਿਸ ਕਿਸਮ ਦਾ ਜਾਂ এনवायरमेंट ਨੂੰ ਅਸੀਂ ਗੰਦਾ ਕਰ ਰਹੇ ਹਾਂ ਉਹਦੇ 'ਚ ਕਿਵੇਂ ਐਨੀਮਲ ਲਾਈਫ ਪ੍ਰਭਾਵਿਤ ਹੋ ਰਹੀ ਹੈ। ਔਰ ਇਹ ਜੇ ਕੁਦਰਤ ਨੇ ਬਣਾਇਆ ਹੈ, ਇਸ ਧਰਤੀ ਤੇ ਜਾਨਵਰ, ਪਲਾਂਟਸ ਔਰ ਹਿਊਮਨ ਬੀਇੰਗਸ ਇਹ ਕੋਐਗਜ਼ਿਸਟ ਕਰਨਗੇ। ਜੇ ਕਿਸੇ ਇੱਕ ਦਾ ਵੀ ਕੋਈ ਪਾਸਾ ਖੱਬੇ ਸੱਜੇ ਹੁੰਦਾ ਹੈ ਤੇ ਫਿਰ ਉਹਦੇ ਤੋਂ ਸਾਰੇ ਹੀ ਸਫਰ ਕਰਦੇ ਨੇ। ਔਰ ਸਭ ਤੋਂ ਜਿਹੜਾ ਇਸ এনवायरमेंट ਨੂੰ ਡਿਸਟਰੋਏ ਕਰਨ ਵਾਲਾ, ਆਲੇ ਦੁਆਲੇ ਦੇ ਨਾਲ ਇੱਕ ਤਾਲ ਜਾਂ ਇੱਕ ਮੇਲ ਨਾ ਰੱਖਣ ਵਾਲਾ ਜੇ ਕੋਈ ਜਾਨਵਰ ਹੈ ਤਾਂ ਉਹ ਇਨਸਾਨ ਹੈ, ਹਿਊਮਨ ਬੀਇੰਗ ਹੈ। ਸੋ ਅਸੀਂ ਜਿਹੜਾ ਹੈ ਹੁਣ ਲੱਕੜਦਾਦੀ ਨੂੰ ਟ੍ਰਿਬਿਊਟ ਕਰਦੇ ਆ, ਸ਼ਰਧਾਂਜਲੀ ਦਿੰਦੇ ਆ। ਠੀਕ ਹੈ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਆਪਾਂ ਤੁਹਾਡੇ ਲਈ ਪਲੇਟਫਾਰਮ ਹੁਣ ਖੁੱਲ੍ਹਾ ਹੈ। ਜੀ ਡਾਕਟਰ ਸਾਹਿਬ, ਸਾਡੇ ਕੋਲ ਲਿਖਤ ਆਈ ਹੈ ਵੀਰ ਹਰਮੇਲ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਕੇਜਰੀਵਾਲ ਦੇ ਭਗਤਾਂ ਨਾਲ ਅਤੇ ਬਾਕੀ ਭਾਰਤ ਮਾਤਾ ਨੂੰ ਮੱਥਾ ਟੇਕਣ ਵਾਲਿਆਂ ਨਾਲ ਲਕੀਰ ਖਿੱਚਣੀ ਪੈਣੀ ਹੈ। ਵੋਟਾਂ ਦੇ ਇਸ ਮੌਸਮ ਵਿੱਚ ਕੌਣ ਯਾਦ ਕਰੇ ਉਹਨਾਂ ਨੂੰ ਜੋ ਖਾਲਸਾ ਲਈ ਸ਼ਹਾਦਤਾਂ ਪਾ ਗਏ। ਕੀ ਲੜਾਈ ਮੁੱਖ ਮੰਤਰੀ ਬਦਲਣ ਦੀ ਸੀ? ਕੀ ਵਿਕਾਸ ਹੀ ਸਭ ਕੁਝ ਸੀ? ਕੀ ਅਕਾਲ ਤਖਤ ਸਾਹਿਬ ਦੀ ਤਬਾਹੀ ਤੇ ਦਿੱਲੀ ਵਿੱਚ ਸਿੱਖਾਂ ਦਾ ਹੋਇਆ ਕਤਲੇ ਆਮ ਕੁਝ ਨਹੀਂ ਸੀ? ਕਿੱਧਰ ਗਏ ਸੰਤਾਂ ਦੇ ਬੋਲ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਸਾ ਦੀ ਨੀਂਹ ਰੱਖ ਦਿੱਤੀ ਜਾਵੇਗੀ। ਖਾਲਸਾ ਵੱਲ ਵੱਧੇ ਕਦਮ ਕਦੋਂ ਹਿੰਦੁਸਤਾਨ ਵੱਲ ਤੁਰ ਪਏ? ਕੀ ਅਜੇ ਵੀ ਭਾਰਤ ਤੇ ਭਰੋਸਾ ਹੈ ਸਾਨੂੰ? ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਵੀਰ ਹਰਮੇਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਬੇਸ਼ੱਕ ਉਹ ਅੱਜ ਕੱਲ੍ਹ ਨਿਊਯਾਰਕ ਤੋਂ ਮਿਸਿਸਿਪੀ ਗਏ ਹੋਏ ਨੇ ਜੀ, ਔਰ ਉਹ ਰੈਗੂਲਰ ਲਾਈਵ ਵੀ ਜੁੜਦੇ ਨੇ। ਉਹਨਾਂ ਦੀ ਇਹ ਲਿਖਤ ਸੀ ਜਿਹੜੀ 2-3 ਦਿਨ ਪਹਿਲਾਂ ਮੈਂ ਪੜ੍ਹ ਨਹੀਂ ਸੀ ਸਕਿਆ ਜੀ, ਔਰ ਉਹਨਾਂ ਨੇ ਬਿਲਕੁਲ ਠੀਕ ਫਰਮਾਇਆ। ਕੱਲ੍ਹ ਵੀ ਮੇਰੀ ਜਿਨ੍ਹਾਂ ਨਾਲ ਵੀ ਗੱਲ ਹੋਈ ਉਹ ਕਹਿਣ ਲੱਗਿਆ ਜੀ ਇੱਥੇ ਲੱਗਦਾ ਹੀ ਨਹੀਂ ਕਿ ਕਦੇ ਸਾਡੇ ਖੂਨ ਦੀ ਹੋਲੀ ਖੇਡੀ ਗਈ ਸੀ। ਸਾਡਾ ਕੋਈ ਪੰਜਾਬ ਦਾ ਮਸਲਾ ਵੀ ਹੈ, ਕੋਈ ਸਾਡਾ ਸਿੱਖਾਂ ਦਾ ਇਸ਼ੂ ਵੀ ਆ। ਉਹਨਾਂ ਨੇ ਕਿਹਾ ਜੀ ਅੱਗੇ ਭਾਵੇਂ ਚੋਣਾਂ ਦੇ ਨੇੜੇ ਬਾਦਲ ਕੇ ਰਸਮੀ ਜਿਹੀ ਆਨੰਦਪੁਰ ਦੇ ਮਤੇ ਦੀ ਗੱਲ ਕਰ ਦਿੰਦੇ ਸੀ ਜਾਂ ਦੂਜਾ ਵੀ, ਇਸ ਵਾਰ ਜਿਹੜੀ ਸਾਰੀ ਗੱਲ ਹੈ ਉਹ ਘੁਮਾਈ ਹੋਰ ਪਾਸੇ ਹੋਈ ਹੈ ਔਰ ਕਿਸੇ ਨੂੰ ਕੋਈ ਨਹੀਂ ਹੈ ਕਿ ਕੋਈ ਸਿੱਖਾਂ ਦਾ ਮਸਲਾ, ਜਾਂ ਜਿਵੇਂ ਭਾਈ ਹਰਮੇਲ ਸਿੰਘ ਜੀ ਨੇ ਯਾਦ ਕਰਵਾਇਆ ਕਿ ਭਾਈ ਸੰਤ ਭਿੰਡਰਾਂ ਵਾਲਿਆਂ ਦੀ ਲੈਗੇਸੀ ਨਾਲ ਤੁਸੀਂ ਕਿਵੇਂ ਜੁੜੇ ਰਹਿ ਸਕਦੇ ਹੋ। ਉਹਨਾਂ ਨੇ ਤਾਂ ਕਿਹਾ ਸੀ ਵੀ ਜਦੋਂ ਹਮਲਾ ਹੋਇਆ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਔਰ ਹੁਣ ਤਾਂ ਦੌੜ ਹੈ ਜੀ ਸੀਐਮ ਕੌਣ ਬਣੇਗਾ, ਉਹ ਬਣੇਗਾ ਨਹੀਂ ਬਣੇਗਾ, ਪਾਰਟੀ ਕਿਹੜੀ ਹੈ, ਇਲਜ਼ਾਮ ਤਰਾਸ਼ੀਆਂ, ਇਲੈਕਸ਼ਨ ਕਮਿਸ਼ਨ ਔਰ ਬਾਹਰਲਿਆਂ ਦੀ ਖੇਡ ਜਿਹੜੀ ਹੈ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਭੁੱਲ ਹੀ ਗਿਆ ਕਿ ਵੀ ਪੰਜਾਬ ਦੇ ਸਾਡੇ ਮੁੱਦੇ, ਕੌਮੀ ਆਜ਼ਾਦੀ ਦੀ ਗੱਲ, ਖਾਲਿਸਤਾਨ ਦੀ ਗੱਲ। ਸੋ ਇਸ ਦੇ ਉੱਤੇ ਤੁਸੀਂ ਅਫਸੋਸ ਦੇ 4 ਸ਼ਬਦ ਹੀ ਕਹਿ ਸਕਦੇ ਹੋ, ਹੋਰ ਕੀ ਕਹਿ ਸਕਦੇ ਹੋ। ਜੀ ਡਾਕਟਰ ਸਾਹਿਬ, ਬਿਲਕੁਲ। ਸਾਡੇ ਕੋਲ ਅਗਲੀ ਲਿਖਤ ਆਈ ਹੈ, ਅਗਲਾ ਫੇਸਬੁੱਕ ਮੈਸੇਜ ਆਇਆ ਪਰਮਿੰਦਰ ਸਿੰਘ ਖਹਿਰਾ ਜੀ ਦਾ। ਇਹ ਲਿਖਦੇ ਹਨ, 1984 ਦੇ ਜੂਨ ਮਹੀਨੇ ਵਿੱਚ ਫੌਜ ਤੇ ਅਟੈਕ ਦੀ ਮਨਜ਼ੂਰੀ ਵਾਸਤੇ ਉਸ ਵੇਲੇ ਦੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਕੋਲ ਪੇਪਰ ਭੇਜੇ, ਪਰ ਉਸ ਨੇ ਦਸਤਕ ਕਰਨ ਤੋਂ ਨਾ ਕਰ ਦਿੱਤੀ ਤੇ ਆਪ ਛੁੱਟੀ ਲੈ ਕੇ ਘਰ ਬੈਠ ਗਿਆ। ਉਸ ਵੇਲੇ ਬਿਹਾਰ ਕਾਰਡ ਦੇ ਆਈਏਐਸ ਅਫਸਰ ਕਾਡਰ ਦੇ ਆਈਏਐਸ ਅਫਸਰ ਰਮੇਸ਼ ਇੰਦਰ ਸਿੰਘ ਨੂੰ ਅੰਮ੍ਰਿਤਸਰ ਲਿਆ ਡਿਪਟੀ ਕਮਿਸ਼ਨਰ ਲਾ ਦਿੱਤਾ ਗਿਆ। ਉਸ ਨੇ ਹਮਲੇ ਤੇ ਪੇਪਰ ਝਟਪਟ ਦਸਤਕ ਕਰ ਦਿੱਤੇ ਗਏ। 15 ਅਗਸਤ 1984 ਨੂੰ ਇਸ ਅਫਸਰ ਨੂੰ ਇਸ ਵਫਾਦਾਰੀ ਖਾਤਰ ਵੱਡਾ ਇਨਾਮ ਦੇ ਕੇ ਤਰੱਕੀ ਦਿੱਤੀ ਗਈ। ਇਹ ਅਫਸਰ ਪੰਥ ਰਤਨ ਬਾਦਲ ਦਾ ਸਾਲਾ ਸੁਰਿੰਦਰ ਕੌਰ ਬਾਦਲ ਦੇ ਸਕੇ ਮਾਮੇ ਦਾ ਮੁੰਡਾ ਸੀ। 1997 ਵਿੱਚ ਅਕਾਲੀ ਸਰਕਾਰ ਆਉਣ ਤੇ ਵੱਡੇ ਬਾਦਲ ਨੇ ਰਮੇਸ਼ ਇੰਦਰ ਸਿੰਘ ਨੂੰ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਚੀਫ ਸੈਕਟਰੀ ਦਾ ਅਹੁਦਾ ਦੇ ਕੇ ਨਵਾਜਿਆ। 1986-87 ਦੇ ਦੌਰ ਵਿੱਚ ਅੰਮ੍ਰਿਤਸਰ ਦਾ ਐਸਐਸਪੀ ਮੁਹੰਮਦ ਇਜਹਾਰ ਆਲਮ ਹੁੰਦਾ ਸੀ। ਆਲਮ ਸੈਨਾ ਦੇ ਨਾਮ ਹੇਠ ਇੱਕ ਸਰਕਾਰੀ ਦਹਿਸ਼ਤ ਪਸੰਦ ਗਰੁੱਪ ਬਣਾਇਆ ਤੇ ਪਿੰਡਾਂ ਵਿੱਚ ਖੜਕੂਵਾਦ ਦੇ ਨਾਮ ਹੇਠ ਰੱਜ ਕੇ ਅੰਨ੍ਹੇਵਾਹ ਕਤਲ ਤੇ ਬਲਾਤਕਾਰ ਕੀਤੇ ਗਏ ਤੇ ਹਜ਼ਾਰਾਂ ਬੇਕਸੂਰ ਖਾੜਕੂਆਂ ਦਾ ਟੈਗ ਲਾ ਕੇ ਮੁਕਾਬਲਿਆਂ ਵਿੱਚ ਮੁਕਾ ਦਿੱਤੇ ਗਏ। 1997 ਅਕਾਲੀ ਸਰਕਾਰ ਨੇ ਆਪਣੀ ਸਰਕਾਰ ਆਉਣ ਤੇ ਉਸੇ ਇਜਹਾਰ ਆਲਮ ਦੀ ਪਤਨੀ ਨੂੰ ਐਮਐਲਏ ਦੀ ਟਿਕਟ ਅਤੇ ਵਕਫ ਬੋਰਡ ਦੀ ਚੇਅਰਮੈਨੀ ਨਾਲ ਨਿਵਾਜਿਆ। ਪੂਲੇ ਨਾਲ ਰਲ ਕੇ ਸਿੱਖ ਨੌਜਵਾਨੀ ਦਾ ਖੁੱਲੇ ਦਿਲ ਸ਼ਿਕਾਰ ਖੇਡਣ ਵਾਲਾ ਬਦਨਾਮ ਅਫਸਰ ਸੁਮੇਧ ਸਿੰਘ ਸੈਣੀ ਅਕਾਲੀ ਸਰਕਾਰ ਆਉਣ ਤੇ ਪੁਲਿਸ ਮੁਖੀ ਲਾਇਆ ਗਿਆ। ਖਾੜਕੂਆਂ ਦੇ ਹਮਾਇਤੀ ਤੋਂ ਟਾਊਟ ਬਣ ਕਈ ਨੌਜਵਾਨਾਂ ਨੂੰ ਸੂਆਂ ਦੇ ਕੇ ਮਰਵਾਉਣ ਵਾਲਾ ਸੁੱਚਾ ਸਿੰਘ ਲਗਾ ਪੰਥ ਰਤਨ ਦੀ ਮਿਹਰਬਾਨੀ ਨਾਲ ਨੇ ਪੀਡਬਲਿਊਡੀ ਮਿਨਿਸਟਰ ਦੀ ਪਦਵੀ ਤੇ ਨਵਾਜਿਆ ਗਿਆ। ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲੇ ਫਰੀਜ਼ਰ ਵਿੱਚ ਲੱਗੇ ਨੂਰਮਹਿਲ ਵਾਲੇ ਆਸ਼ੂਤੋਸ਼ ਨੂੰ ਵੋਟਾਂ ਖਾਤਰ ਪੰਜਾਬ ਵਿੱਚ ਲਿਆ ਪੱਕੇ ਪੈਰੀ ਕਰਨ ਵਾਲੀ ਕੋਈ ਹੋਰ ਨਹੀਂ ਸਗੋਂ ਮਾਤਾ ਖੀਵੀ ਦੇ ਐਵਾਰਡ ਨਾਲ ਨਿਵਾਜੀ ਪੰਥ ਰਤਨ ਦੀ ਕਰਵਾਲੀ ਬੀਬੀ ਸੁਰਿੰਦਰ ਕੌਰ ਸੀ।
ਪਨਿਆਰੇ ਵਾਲੇ ਤੇ ਸਰਸੇ ਵਾਲੇ ਪੰਥ ਦੋਖੀਆਂ ਦੇ ਵੋਟਾਂ ਖਾਤਰ ਪੈਣ ਵਾਲੇ ਤੇ ਉਹਨਾਂ ਨੂੰ Z+ ਸਿਕਿਉਰਿਟੀ ਨਾਲ ਨਿਵਾਜਣ ਵਾਲੇ ਕੋਈ ਹੋਰ ਨਹੀਂ ਸਗੋਂ ਇਹ ਬੁੱਕਲ ਦੇ ਸੱਪ ਹਨ। ਸੋ ਦੋਸਤੋ, ਲਿਸਟ ਤੇ ਬੜੀ ਲੰਬੀ ਹੈ, ਸ਼ਾਇਦ ਕਿਤਾਬ ਲਿਖੀ ਜਾ ਸਕਦੀ ਹੈ, ਪਰ ਥੋੜੇ ਨੂੰ ਬਹੁਤਾ ਜਾਣਿਓ। ਦੇਖਿਓ ਕਿਤੇ ਮਗਰਮੱਛ ਦੇ ਹੰਝੂ ਵਹਾਉਣ ਦਾ ਪੰਥ ਰਤਨ ਪੰਥ ਖਤਰੇ ਵਿੱਚ ਹੈ ਦਾ ਹੋਕਾ ਦੇ ਕੇ ਤੀਜੀ ਵਾਰੀ ਵੀ ਮੇਲਾ ਲੁੱਟ ਕੇ ਨਾ ਲੈ ਜਾਵੇ। ਜੀ ਡਾਕਟਰ ਸਾਹਿਬ। ਵੀਰ ਪਰਮਿੰਦਰ ਸਿੰਘ ਖਹਿਰਾ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਲਿਖਿਆ, ਹਾਲਾਂ ਮੈਂ ਬਾਦਲ ਨੂੰ ਸੁਣ ਰਿਹਾ ਸੀ ਕੱਲ ਪਰਸੋਂ ਚੌਥ ਕਿਸੇ ਪਿੰਡ 'ਚੋਂ, ਕਹਿੰਦਾ ਹੈ, ਮੇਰੀ ਵੈਸੇ ਉਮਰ ਤਾਂ ਵੱਡੀ ਹੋ ਗਈ, ਹੁਣ ਤਾਂ ਪੂਜਾ ਪਾਠ ਦਾ ਟਾਈਮ ਹੈ, ਅੱਗੇ ਵੀ ਜਾ ਕੇ ਹਿਸਾਬ ਦੇਣਾ ਪੈਣਾ ਹੈ। ਪੂਜਾ ਪਾਠ ਦਿਲ ਤਾਂ ਕਰਦਾ ਹੈ, ਪਰ ਪਾਰਟੀ ਮੈਨੂੰ ਨਹੀਂ ਛੱਡਦੀ। ਉਹ ਕਹਿੰਦੇ ਨੇ ਕਿ ਜੀ ਹੁਣ ਜੇ ਗੱਡਾ ਅੜ ਜਾਏ ਚਿੱਕੜ ਦੇ ਵਿੱਚ ਤੇ ਫਿਰ ਜ਼ੋਰਦਾਰ ਬੋਲਦ ਚਾਹੀਦਾ, ਨਹੀਂ ਤਾਂ ਮੇਰਾ ਤਾਂ ਜੀ ਕਰਦਾ ਮੈਂ ਪੂਜਾ ਪਾਠ ਕਰਾਂ। ਤੇ ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਜਿਸ ਕਿਸਮ ਦਾ ਇਹ ਮਗਰਮੱਛ ਦੇ ਹੰਝੂ ਔਰ ਜੋ ਕੁਛ ਇਹ ਕਰ ਰਹੇ ਨੇ, ਵੈਸੇ ਤਾਂ ਇਹ ਸਾਰਾ ਕੁਛ ਹੀ ਕਰਨਗੇ, ਅਜੇ 3 ਹਫ਼ਤੇ ਪਏ ਨੇ, ਗੁੰਡਾਗਰਦੀ ਹਾਲਾਂ ਇਲੈਕਸ਼ਨ ਕਮਿਸ਼ਨ ਤੇ ਇਹ ਉਹ ਜੀ ਚੋਣ ਜ਼ਾਬਤਾ, ਪਰ ਬਹੁਤ ਕੁਛ ਚੱਲ ਰਿਹਾ ਇਹਦੇ 'ਚ। ਇਹਨਾਂ ਦੀ ਲਿਖਤ ਨੇ ਘੱਟੋ ਘੱਟ ਇੱਕ ਵਾਰੀ ਰਿਮਾਈਂਡਰ ਦਿੱਤਾ ਹੈ ਕਿ ਵੀ ਕਿਵੇਂ ਇਹਨਾਂ ਨੇ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਹਨਾਂ ਨੂੰ ਨਵਾਜਿਆ। ਇੱਕ ਜਿਹੜੀ ਜਾਣਕਾਰੀ ਮੈਨੂੰ ਵੀ ਪਹਿਲੀ ਵਾਰ ਮਿਲੀ ਕਿ ਰਮੇਸ਼ ਇੰਦਰ ਸਿੰਘ, ਜਿਹੜਾ ਕਿ ਜੂਨ 84 ਦੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਲਿਆ ਕੇ ਲਾਇਆ ਸੀ, ਗੁਰਦੇਵ ਸਿੰਘ ਬਰਾੜ ਛੁੱਟੀ ਚਲੇ ਗਏ ਸੀ, ਉਹ ਇਹਦੀ ਸੁਰਿੰਦਰ ਕੌਰ ਦਾ ਕਜ਼ਨ ਸੀ, ਇਹਦੀ ਘਰਵਾਲੀ ਦੇ ਮਾਮੇ ਦਾ ਮੁੰਡਾ, ਔਰ ਉਹਨੇ ਜਦੋਂ ਇਹਨਾਂ ਦੀ ਸਰਕਾਰ ਬਣੀ ਚੀਫ ਸੈਕਟਰੀ ਲਾਇਆ। ਔਰ ਇਹਨੇ ਰਮੇਸ਼ ਇੰਦਰ ਸਿੰਘ ਦੇ ਪੀਰੀਅਡ 84 ਦੇ ਪੀਰੀਅਡ ਜੋ ਜ਼ੁਲਮ ਹੋਇਆ, ਇਹ ਉਹਦੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹੁੰਦੇ ਔਰ ਚੀਫ ਸੈਕਟਰੀ ਬਣਨ ਤੋਂ ਬਾਅਦ ਔਰ ਸ਼ਾਇਦ ਰਿਟਾਇਰਮੈਂਟ ਤੋਂ ਬਾਅਦ ਉਹ BJP ਚਲਾ ਗਿਆ, ਫਿਰ ਉਹਦਾ ਨਾਂ ਨਹੀਂ ਸੁਣਿਆ ਹੈ। ਲੇਕਿਨ ਇਹ ਇਹਨਾਂ ਦੀ ਇੱਕ ਜਾਣਕਾਰੀ। ਇਜ਼ਹਾਰ ਆਲਮ ਬਾਰੇ ਪਤਾ ਹੀ ਹੈ, ਇਹਨਾਂ ਨੂੰ ਵੀ ਵੇਰਵੇ ਨਾਲ ਦੱਸਿਆ ਕਿ ਇਹਨੇ ਕਿਵੇਂ ਆਲਮ ਸੈਨਾ ਬਣਾ ਕੇ ਮੁੰਡੇ ਮਾਰੇ ਔਰ ਇਹਦੀ ਘਰਵਾਲੀ ਨੂੰ MLA ਬਣਾਇਆ ਇਹਨੇ, ਬਾਦਲ ਨੇ। ਇਜ਼ਹਾਰ ਆਲਮ ਨੂੰ ਵਕਫ ਬੋਰਡ ਦਾ ਚੇਅਰਮੈਨ ਲਾਇਆ। ਸੁਮੇਧ ਸੈਣੀ ਜਿਹਨੇ ਹਜ਼ਾਰਾਂ ਨੌਜਵਾਨ ਮਾਰੇ, ਉਹਨੂੰ ਕਿਵੇਂ ਜਿਹੜਾ ਹੈ ਉਹ ਪੁਲਿਸ ਮੁਖੀ ਲਾਇਆ, ਔਰ ਜਿਹੜੀ ਬਹਿਬਲ ਕਲਾਂ 'ਚ ਔਰ ਦੂਸਰਾ ਬਰਗਾੜੀ ਔਰ ਜੋ ਸਾਰੇ ਕਾਂਡ ਉਹਦੇ ਵੇਲੇ ਹੋਏ, ਉਹਦੇ ਹੁਕਮਾਂ ਥੱਲੇ ਹੀ ਗੋਲੀ ਚਲਾ ਕੇ ਮਾਰਿਆ ਗਿਆ। ਔਰ ਈਵਨ ਉਹ ਚਰਨਜੀਤ ਸ਼ਰਮਾ ਜਿਹੜਾ ਕਿ ਜਿਹਨੇ ਗੋਲੀ ਚਲਾਈ ਸੀ, ਉਦੋਂ ਸਸਪੈਂਡ ਕੀਤਾ ਗਿਆ। ਹੁਣ ਮੈਂ ਦੇਖ ਰਿਹਾ ਸੀ ਕਿ ਉਹ ਵਾਪਸ ਉਹਨੂੰ ਰੀਇਨਸਟੇਟ ਕਰ ਦਿੱਤਾ ਗਿਆ। ਇਸੇ ਤਰ੍ਹਾਂ ਇਹਨਾਂ ਨੇ ਸੁੱਚੇ ਲੰਗਾਹ ਦਾ ਜ਼ਿਕਰ ਵੀ ਕੀਤਾ ਕਿ ਵੀ ਇਹ ਵੀ ਟਾਊਟੀ ਕਰਦਾ ਰਿਹਾ। ਔਰ ਮਾਤਾ ਖੀਵੀ ਅਵਾਰਡ ਵਾਲੀ ਮਾਈ ਸੁਰਿੰਦਰ ਕੌਰ, ਇਹਦੀ ਘਰ ਵਾਲੀ, ਉਹਨੇ ਭਨਿਆਰਾ ਸੌਦਾ ਸਾਹਿਬ ਦੇ ਪੈਰ ਲਵਾਏ ਔਰ ਆਸ਼ੂਤੋਸ਼ ਦੇ ਪੈਰ ਲਵਾਏ ਔਰ ਇਹਨਾਂ ਨੂੰ ਜਿਹੜਾ ਪੁਸ਼ਤ ਪਨਾਹ ਦਿੱਤੀ। ਔਰ ਉਹਨਾਂ ਨੇ ਕਿਹਾ ਵੀ ਬੁੱਕਲ ਦੇ ਸੱਪ। ਮੈਂ ਸਮਝਦਾ ਵੀ ਬੜੀ ਖੂਬਸੂਰਤੀ ਨਾਲ ਉਹਨਾਂ ਨੇ ਇਹ ਰਿਮਾਈਂਡਰ ਦਿੱਤਾ ਕਿ ਭਾਈ ਬਚਿਓ, ਕਿਤੇ ਇਹਨਾਂ ਬੁੱਕਲ ਦੇ ਸੱਪਾਂ ਦੀ ਫੇਰ ਜਿਹੜਾ ਹੈ ਉਹ ਇਹਨਾਂ ਦੇ ਮੋਮੋ ਠਗਣੀਆਂ ਗੱਲਾਂ ਦੇ ਵਿੱਚ ਨਾ ਆ ਜਾਏ। ਸੋ ਇਹਨਾਂ ਦਾ ਵੀਰ ਪਰਮਿੰਦਰ ਸਿੰਘ ਖਹਿਰਾ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਦੇਵ ਗੰਧਾਰੀ ਰਾਗ 'ਚ 5ਵੇਂ ਪਾਤਸ਼ਾਹ ਦਾ ਸ਼ਬਦ ਚੁਣਿਆ। ਸੋ ਪ੍ਰਭ ਜਤ ਕਤ ਪੇਖਿਓ ਨੈਣੀ, ਸੁਖਦਾਈ ਜੀਵਨ ਕੋ ਦਾਤਾ, ਅੰਮ੍ਰਿਤ ਜਾਂਕੀ ਬੈਣੀ ਰਹਾਓ, ਅਗਿਆਨ ਅੰਧੇਰਾ ਸੰਤੀ ਕਾਟਿਆ, ਜੀ ਦਾਨ ਗੁਰਦੈਣੀ, ਕਰ ਕਿਰਪਾ ਕਰ ਲੀਨੋ ਆਪਣਾ, ਜਲਤੇ ਸੀਤਲ ਹੋਣੀ, ਕਰਮ ਧਰਮ ਕਿਛ ਉਪਜ ਨਾ ਆਇਓ, ਨੈ ਉਪਜੀ ਨਿਰਮਲ ਕਰਨੀ, ਛਾੜ ਸਿਆਣਪ ਸੰਜਮ ਨਾਨਕ, ਲਾਗੋ ਗੁਰ ਕੀ ਚਰਨੀ। ਇਸ ਸ਼ਬਦ ਦਾ ਭਾਵ ਬੜਾ ਸਪਸ਼ਟ ਹੈ ਕਿ ਜਦੋਂ ਤੁਸੀਂ ਆਪਣਾ ਆਪ ਸਤਿਗੁਰੂ ਦੇ ਹਵਾਲੇ ਕਰ ਦਿੰਦੇ ਹੋ ਤੇ ਉਸ ਸਤਿਗੁਰੂ ਦੀ ਸੰਗਤ, ਸਤਿਗੁਰੂ ਦੀ ਯਾਦ, ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ 'ਚ ਵਸਾ ਕੇ ਜੀਵਨ 'ਚ ਕਮਾਉਂਦੇ ਹੋ ਤੇ ਫਿਰ ਨਿਰੰਕਾਰ ਦੀ ਹੋਂਦ ਤੁਹਾਨੂੰ ਹਰ ਥਾਂ ਨਜ਼ਰ ਆਉਂਦੀ ਹੈ। ਜਤਕਤ ਜਿੱਥੇ ਕਿਤੇ ਵੀ ਮੈਂ ਦੇਖਦਾ, ਸੋ ਪ੍ਰਭ ਜਤਕਤ ਪੇਖਿਓ ਨੈਣੀ, ਕਿ ਮੈਂ ਆਪਣੀਆਂ ਅੱਖਾਂ ਨਾਲ, ਮਨ ਦੀਆਂ ਅੱਖਾਂ ਨਾਲ ਇਹ ਦੇਖ ਲਿਆ ਕਿ ਹਰ ਥਾਂ ਉਹ ਵਾਹਿਗੁਰੂ ਜਿਹੜਾ ਹੈ ਉਹ ਬਿਰਾਜਮਾਨ ਹੈ, ਵਾਹਿਗੁਰੂ ਜਿਹੜਾ ਉਹ ਰਮਿਆ ਹੋਇਆ। ਔਰ ਉਹ ਵਾਹਿਗੁਰੂ ਸੁਖਦਾਈ ਜੀਵਨ ਕੋ ਦਾਤਾ, ਉਹ ਸਾਰੇ ਸੁੱਖਾਂ ਦਾ ਸੁਆਮੀ ਹੈ, ਮਾਲਕ ਹੈ, ਸਾਰੇ ਜੀਵਾਂ ਦਾ, ਸਾਰੀ ਕ੍ਰੀਏਸ਼ਨ ਦਾ ਉਹ ਦਾਤਾ ਹੈ। ਅੰਮ੍ਰਿਤ ਜਾਂਕੀ ਬਹਿਣੀ, ਉਸ ਦੇ ਬੋਲਾਂ ਦੇ ਵਿੱਚ ਜਿਹੜਾ ਅੰਮ੍ਰਿਤ ਰਸ ਹੈ, ਮਿਠਾਸ ਹੈ। ਔਰ ਉਸ ਵਾਹਿਗੁਰੂ ਦੇ ਨਾਲ ਜੁੜਨ ਨਾਲ ਅਗਿਆਨ ਅੰਧੇਰਾ ਸੰਤੀ ਕਾਟੇ। ਜਦੋਂ ਤੁਸੀਂ ਗੁਰਮੁਖਾਂ ਦੀ ਸੰਗਤ ਦੇ ਵਿੱਚ, ਰੱਬ ਦੇ ਬੰਦਿਆਂ ਦੇ ਸੰਗ 'ਚ ਹੁੰਦੇ ਹੋ,
ਤੇ ਅਗਿਆਨ ਦਾ ਹਨੇਰਾ, ਇਗਨੋਰੈਂਸ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਜੀ ਦਾਨ ਗੁਰਦੈਣੀ, ਔਰ ਜੀਵਨ ਦਾਨ ਸਤਿਗੁਰੂ ਦਿੰਦੇ ਨੇ। ਜੀਵਨ ਦਾ ਮਕਸਦ ਮਿਲ ਜਾਂਦਾ ਹੈ, ਜੀਵਨ ਦਾ ਪ੍ਰਯੋਜਨ ਮਿਲ ਜਾਂਦਾ ਹੈ। ਕਰ ਕਿਰਪਾ ਕਰ ਲੀਨੋ ਆਪਣਾ, ਜਲਤੇ ਸੀਤਲ ਹੋਣੀ। ਔਰ ਸਤਿਗੁਰੂ ਨਿਰੰਕਾਰ ਕਿਰਪਾ ਕਰਕੇ ਜਦੋਂ ਆਪਣਾ ਬਣਾ ਲੈਂਦੇ ਨੇ ਤੇ ਫਿਰ ਅੰਦਰ ਤ੍ਰਿਸ਼ਨਾ ਦੀ ਅੱਗ ਜਿਹੜੀ ਜਲਨ ਸੀ ਉਹ ਖਤਮ ਹੋ ਜਾਂਦੀ ਹੈ ਤੇ ਅੰਦਰ ਨਾਮ ਦੀ ਠੰਡ ਵਰਤਦੀ ਹੈ, ਅੰਦਰ ਠੰਡਾ ਠਾਰ ਹੋ ਜਾਂਦਾ ਹੈ। ਜੀ ਜਲਤੇ ਸੀਤਲ ਹੋਣੀ ਕਿ ਭਾਈ ਤ੍ਰਿਸ਼ਨਾ ਅੱਗ ਨੂੰ ਠੰਡਾ ਠਾਰ ਕਰਕੇ ਅੰਦਰ ਸੁਖ ਵਰਤਾ ਦਿੱਤਾ ਹੈ। ਔਰ ਜਦੋਂ ਇਹ ਅਵਸਥਾ ਬਣ ਜਾਂਦੀ ਹੈ, ਜਦ ਕਦ ਵਾਹਿਗੁਰੂ ਨਜ਼ਰ ਆਉਂਦਾ ਹੈ, ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਹੈ, ਫਿਰ ਕਰਮ ਧਰਮ ਕਿਛ ਉਪਜ ਨਾ ਆਇਓ, ਨ ਉਪਜੀ ਨਿਰਮਲ ਕਰਨੀ। ਫਿਰ ਜਿਹੜੇ ਬ੍ਰਾਹਮਣ ਧਰਮ ਨੇ ਕਰਮ ਧਰਮ ਦੱਸੇ ਕਿ ਜੀ ਤੀਰਥਾਂ ਦੇ ਇਸ਼ਨਾਨ, ਦਾਨ, ਫਲਾਣੇ ਰਿਚੁਅਲ, ਗੁਰੂ ਸਾਹਿਬ ਕਹਿੰਦੇ ਨੇ ਵੀ ਮੈਨੂੰ ਫਿਰ ਉਹਨਾਂ ਦਾ ਕਿਸੇ ਦਾ ਫਿਕਰ ਹੀ ਨਹੀਂ ਰਿਹਾ ਕਿ ਭਾਈ ਇਹ ਵੀ ਮੈਂ ਕਰਨੇ ਨੇ। ਕੋਈ ਵੀ ਮੈਨੂੰ ਜਿਹੜਾ ਬਾਕੀ ਉਹਨਾਂ ਦੇ ਕੋਈ ਕਰਮ ਕਾਂਡ ਸ਼ਾਸਤਰਾਂ ਵਾਲੇ ਤੀਰਥ ਇਸ਼ਨਾਨ ਫੋਕਟ ਕਰਮ ਵੱਲ ਧਿਆਨ ਨਹੀਂ ਗਿਆ। ਛਾੜ ਸਿਆਣਪ ਸੰਜਮ ਨਾਨਕ, ਲਾਗੋ ਗੁਰ ਕੀ ਚਰਣੀ। ਸੋ ਇਹੀ ਸਾਡੇ ਲਈ ਵੀ ਉਪਦੇਸ਼ ਗੁਰੂ ਨੇ ਦਿੱਤੇ ਕਿ ਬਾਕੀ ਦੁਨਿਆਵੀ ਸਿਆਣਪਾਂ, ਇਹ ਫੋਕਟ ਕਰਮ ਕਾਂਡ, ਇਹ ਬੇਮਤਲਬ ਜਿਹੜੇ ਇਹਨਾਂ ਦੇ ਬਣਾਏ ਹੋਏ ਨੇ ਸਾਰੇ, ਇਹਨਾਂ ਚੋਂ ਨਿਕਲੋ। ਪੰਜਵੇਂ ਨਾਨਕ ਯਾਦ ਕਰਵਾਉਂਦੇ ਨੇ, ਲਾਗੋ ਗੁਰ ਕੀ ਚਰਣੀ। ਸਤਿਗੁਰੂ ਦੇ ਚਰਨ ਸ਼ਬਦ ਦਾ ਸਹਾਰਾ ਲੈ ਕੇ ਉਸ ਨਿਰੰਕਾਰ ਦੇ ਨਾਲ ਇਕਮਿਕਤਾ, ਪਿਆਰ, ਇਕਸਾਰਤਾ ਪੈਦਾ ਕਰੋ ਤੇ ਫਿਰ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੋਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਮੇਨ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।